दर्शकों ब्रेक तो बाद थोड़ा स्वागत है जी। डॉक्टर साहब साडे कोल पहला कमेंट आया है ब्राजील तो कार्लोस मैडोजा जी दा साडी याकूब मेमन नूं फांसी दिते जाने वाली वीडियो ते ये लिखदे हन, पार्टी सिस्टम दा जालीपन उन्हां दे एक्शन चों बिल्कुल सामने दिसदा है। ਭਾਰਤ 'ਚ ਬਹੁ ਗਿਣਤੀ ਅਤੇ ਘੱਟ ਗਿਣਤੀਆਂ ਲਈ ਵੱਖੋ ਵੱਖਰੇ ਕਾਨੂੰਨ ਹਨ। ਜਦੋਂ ਗੱਲ ਸਿੱਖਾਂ ਮੁਸਲਮਾਨਾਂ ਆਦਿ ਆਉਂਦੀ ਹੈ ਤਾਂ ਉਸ ਸਿਸਟਮ ਕੋਲੋਂ ਇਨਸਾਫ ਦੀ ਉਮੀਦ ਰੱਖੀ ਨਹੀਂ ਜਾ ਸਕਦੀ। ਹੁਣ ਇਹ ਸਿਸਟਮ ਹੋਰ ਚੱਲ ਨਹੀਂ ਸਕਦਾ। ਜੀ ਡਾਕਟਰ ਸਾਹਿਬ, ਸਾਨੂੰ ਖੁਸ਼ੀ ਹੈ ਕਿ ਸਾਡੀਆਂ ਵੀਡੀਓਜ਼ ਜਿਹੜੀਆਂ ਔਨ ਦਾ ਨੈਟ ਜਾਂਦੀਆਂ ਨੇ ਜਾਂ ਲਾਈਵ ਪ੍ਰੋਗਰਾਮ ਵੀ ਸਿਰਫ ਸਾਡੀ ਆਪਣੀ ਕੌਮ ਦੇ ਲੋਕ ਹੀ ਨਹੀਂ, ਪਾਕਿਸਤਾਨੀ ਮੁਸਲਮਾਨਾਂ ਦੇ ਹਵਾਲੇ ਨਾਲ ਜਾਂ ਭਾਰਤੀ ਮੁਸਲਮਾਨਾਂ ਦੇ ਹਵਾਲੇ ਨਾਲ ਵੀ ਅਸੀਂ ਗੱਲ ਕੀਤੀ ਸੀ। ਇਹ ਬ੍ਰਾਜ਼ੀਲ ਤੋਂ ਕਾਰਲੋਸ ਇੱਕ ਈਸਾਈ ਭਾਈ ਲੱਗਦੇ ਨੇ, ਉਹਨਾਂ ਦੇ ਨਾਮ ਤੋਂ ਇਵੇਂ ਹੀ ਜ਼ਾਹਰ ਹੈ ਜੀ। ਔਰ ਜਿਵੇਂ ਕਿਉਂਕਿ ਦੇਖੋ ਇਹ ਇੱਕ ਬੜੀ ਪਪੂਲਰ ਕੋਟ ਹੈ ਹਿਟਲਰ ਦੇ ਜ਼ਮਾਨੇ ਦੀ, ਇੱਕ ਪ੍ਰੀਸਟ ਨੂੰ ਆਧਾਰ ਬਣਾ ਕੇ ਜਿਹਨੇ ਉਹ ਕਿਹਾ ਸੀ ਕਿ ਵੀ ਉਹਨਾਂ ਨੇ ਇੱਕ ਪਹਿਲਾਂ ਕਮਿਊਨਿਸਟ ਨੂੰ ਮਾਰਿਆ, ਮੈਂ ਚੁੱਪ ਰਿਹਾ ਕਿਉਂਕਿ ਕਮਿਊਨਿਸਟਾਂ ਨੂੰ ਮਾਰਨਾ ਸ਼ੁਰੂ ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ। ਫਿਰ ਉਹਨਾਂ ਨੇ ਫਿਜ਼ੀਕਲੀ ਹੈਂਡੀਕੈਪਡ ਨੂੰ ਮਾਰਿਆ, ਮੈਂ ਚੁੱਪ ਰਿਹਾ ਕਿਉਂਕਿ ਮੈਂ ਉਹ ਨਹੀਂ ਸੀ। ਫਿਰ ਉਹਨਾਂ ਨੇ ਸਿਵਲ ਲਿਬਰਟੇਰੀਅਨ ਨੂੰ ਮਾਰਿਆ, ਮੈਂ ਚੁੱਪ ਰਿਹਾ, ਮੈਂ ਉਹ ਨਹੀਂ ਸੀ। ਫਿਰ ਉਹਨਾਂ ਨੇ ਯਹੂਦੀਆਂ ਨੂੰ ਨਿਸ਼ਾਨਾ ਬਣਾਇਆ, ਮੈਂ ਚੁੱਪ ਰਿਹਾ ਕਿਉਂਕਿ ਮੈਂ ਯਹੂਦੀ ਵੀ ਨਹੀਂ ਸੀ। ਫਿਰ ਉਹ ਮੇਰੇ ਵੱਲ ਆਏ ਤੇ ਕੋਈ ਵੀ ਮੇਰੇ ਲਈ ਬੋਲਣ ਵਾਲਾ ਨਹੀਂ ਸੀ ਕਿਉਂਕਿ ਸਾਰੇ ਸੋ ਇਹਨੂੰ ਕਹਿੰਦੇ ਨੇ ਵੀ ਕੱਲੇ ਕੱਲੇ ਕਰਕੇ ਜਿਵੇਂ ਉਹਨਾਂ ਨੇ ਟਾਰਗੇਟ ਕੀਤਾ, ਕਾਂਗਰਸ ਨੇ ਸਿੱਖਾਂ ਨੂੰ ਟਾਰਗੇਟ ਕੀਤਾ, ਬੀਜੇਪੀ ਔਰ ਮੈਜੋਰਟੀ ਹਿੰਦੂ ਜਿਹੜੀ ਹੈ ਉਹ ਵਾਹ 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 ਕਰਦੇ ਰਹੇ ਜੀ। ਤੇ ਜੇ ਬੀਜੇਪੀ ਨੇ ਮੁਸਲਮਾਨਾਂ ਨੂੰ ਕੀਤਾ ਤੇ ਬਾਕੀ ਚੁੱਪ ਰਹੇ। ਔਰ ਮੈਨੂੰ ਅਫਸੋਸ ਹੈ ਇਸ ਗੱਲ ਦਾ। ਮੈਂ ਅੱਜ ਹੀ ਆਪਣੇ ਮਿੱਤਰ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਗੱਲ ਕਰ ਰਿਹਾ ਸੀ। ਮੈਂ ਕਿਹਾ ਦੇਖੋ ਯਾਕੂਬ ਮੈਮਨ ਇੱਕ ਬੇਗੁਨਾਹ ਬੰਦਾ ਫਾਂਸੀ ਤੇ ਚਾੜਿਆ, ਕਿੱਥੇ ਨੇ ਸਿੱਖ ਲੀਡਰ ਜੀ? ਕਿਸੇ ਦਾ ਕੋਈ ਬਿਆਨ ਜਾਂ ਜਿਵੇਂ ਮਰਸੀ ਪੈਟੀਸ਼ਨ ਹੋਈ ਹੈ ਜਾਂ ਦੂਜਾ ਹੈ, ਜੇ ਅਸੀਂ ਭਾਈ ਰਾਜੋਆਣਾ ਲਈ ਔਰ ਦੂਸਰੇ ਜਿਹੜਾ ਪ੍ਰੋਫੈਸਰ ਭੁੱਲਰ ਲਈ ਅਸੀਂ ਤੁਰੇ ਤੇ ਇਹ ਸਾਡਾ ਗੁਰੂਆਂ ਨੇ ਸਾਡੇ ਜ਼ਿੰਮੇ ਲਾਇਆ ਹੋਇਆ ਕੰਮ ਕਿ ਵੀ ਅਸੀਂ ਆਪਣੀ ਆਵਾਜ਼ ਚੁੱਕਣੀ ਹੈ ਜੀ। ਔਰ ਬਿਲਕੁਲ ਸਭ ਸੁੱਤੇ ਹੋਏ ਨੇ, ਕਿਸੇ ਨੂੰ ਨਹੀਂ ਲੱਗਦਾ ਹੈ ਕਿ ਵੀ ਉਹਨਾਂ ਨੂੰ ਔਰ ਇਹ ਵੀ ਜਿਹੜਾ ਦੁਸ਼ਮਣ ਹੁੰਦਾ ਉਹਦੀ ਨੀਤੀ ਹੁੰਦੀ ਹੈ ਕਿ ਵੀ ਇਹਨਾਂ ਨੂੰ ਪਾੜ ਕੇ ਰੱਖੋ, ਇਹਨਾਂ ਨੂੰ ਆਵਾਜ਼ ਨਾ ਚੁੱਕਣ ਦਿਓ। ਔਰ ਅਸੀਂ ਸਮਝਦੇ ਹਾਂ ਕਿ ਇਹ ਗੱਲ ਬਿਲਕੁਲ ਇਹਨਾਂ ਨੇ ਕਾਰਲੋਸ ਹੋਰਾਂ ਨੇ ਠੀਕ ਕਹੀ ਕਿ ਵੀ ਇਹ ਜਿਹੜਾ ਸਿਸਟਮ ਹੈ ਉੱਥੇ ਤਾਂ ਉਹਦਾ ਜਾਲੀਪਨ ਸਾਹਮਣੇ ਕਿ ਵੀ ਇੱਕ ਸੈਟ ਆਫ ਰੂਲਸ ਹੈ। ਉਹ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਲੋਕ ਹੋਣ, 2002 ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਕਰਨ ਲਈ ਜ਼ਿੰਮੇਵਾਰ ਲੋਕ ਹੋਣ, ਜਾਂ ਉੜੀਸਾ ਦੇ ਵਿੱਚ 2008-9 ਚ ਜਿਵੇਂ ਈਸਾਈਆਂ ਨੂੰ ਮਾਰਿਆ ਗਿਆ, ਜ਼ਬਰਦਸਤੀ ਹਿੰਦੂ ਬਣਾਇਆ ਗਿਆ, ਗੈਂਗ ਰੇਪ ਹੋਏ ਨਨਸ ਦੇ ਔਰ ਕੋਈ ਉਹਦਾ ਦੋਸ਼ੀ ਨਹੀਂ ਹੈ। ਈਵਨ ਉਹਨਾਂ ਜ਼ਮਾਨਿਆਂ 'ਚ ਇੱਕ ਆਸਟ੍ਰੇਲੀਅਨ ਜਿਹੜਾ ਡਾਕਟਰ ਸੀ ਜਿਹੜਾ ਉੱਥੇ ਕਿੰਨੇ ਸਾਲ ਕੋਹੜ ਦੇ ਮਰੀਜ਼ਾਂ ਲਈ ਕੰਮ ਕਰਦਾ ਰਿਹਾ, ਡਾਕਟਰ ਗ੍ਰੈਮ ਜੀ, ਉਹ ਔਰ ਉਹਦੇ 9 ਤੇ 11 ਸਾਲ ਦੇ ਬੱਚਿਆਂ ਨੂੰ ਜਿਉਂਦੇ ਗੱਡੀ 'ਚ ਸਾੜ ਕੇ ਮਾਰ ਦਿੱਤਾ ਗਿਆ ਸੀ। ਔਰ ਉਹਦੇ ਲਈ ਜਿਹੜਾ ਦੋਸ਼ੀ ਸੀ ਸੁਪਰੀਮ ਕੋਰਟ ਨੇ ਫੈਸਲੇ 'ਚ ਕਿਹਾ ਜੀ ਕਿਉਂਕਿ ਕਨਵੈਸ਼ਨ ਕਰ ਰਹੇ ਸੀ, ਇਹਨਾਂ ਨੇ ਜਜ਼ਬਾਤ 'ਚ ਆ ਕੇ ਕੀਤਾ, ਉਹਨੂੰ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ। ਇੱਥੇ ਕੇਰ ਸਿੰਘ ਫਾਂਸੀ ਤੇ ਲਾਇਆ ਜਾ ਸਕਦਾ ਹੈ, ਅਫਜ਼ਲ ਗੁਰੂ ਬੇਗੁਨਾਹ ਲਾਇਆ ਜਾ ਸਕਦਾ ਹੈ ਔਰ ਹੁਣ ਯਾਕੂਬ ਮੈਮਨ ਉਸ ਨੂੰ ਲਾਇਆ ਗਿਆ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਿੱਖਾਂ ਮੁਸਲਮਾਨਾਂ ਨੂੰ ਜਿਹੜਾ ਇਹਦੇ 'ਚ ਈਸਾਈਆਂ ਨੂੰ ਨਿਆਂ ਨਹੀਂ ਮਿਲ ਸਕਦਾ। ਔਰ ਮੈਂ ਸਮਝਦਾ ਹਾਂ ਵੀ ਇਸ ਗੱਲ ਦੀ ਸਮਝ ਸਾਰੀਆਂ ਘੱਟ ਗਿਣਤੀਆਂ ਨੂੰ ਹੋਣੀ ਚਾਹੀਦੀ ਹੈ। ਬਾਹਰ ਵੀ ਅਸੀਂ ਹੈਂਡ ਜੁਆਇਨ ਕਰੀਏ ਆਪਸ ਦੇ ਵਿੱਚ ਜੀ ਔਰ ਉੱਥੇ ਵੀ। ਔਰ ਜੇ ਇਹ ਘੱਟ ਗਿਣਤੀਆਂ ਇਕੱਠੀਆਂ ਹੋ ਜਾਣ, ਇੱਕ ਬਿਗ ਨੰਬਰ ਹੈ, 160 ਮਿਲੀਅਨ ਮੁਸਲਮਾਨ ਹੈ ਭਾਰਤ ਦੇ ਵਿੱਚ, 30 ਮਿਲੀਅਨ ਈਸਾਈ ਹੈ, 25-26 ਮਿਲੀਅਨ ਸਿੱਖ ਨੇ ਔਰ ਦਲਿਤ ਭਾਈਚਾਰਾ 100 ਮਿਲੀਅਨ ਤੋਂ ਜ਼ਿਆਦਾ। ਜੇ ਸਾਰੇ ਇੱਕ ਬਲਾਕ ਤੇ ਆ ਜਾਂਦੇ ਨੇ ਤੇ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹ ਮਾਈਨੋਰਿਟੀ ਚਲੇ ਜਾਂਦੇ ਨੇ ਜੀ। ਪਰ ਕਿਉਂਕਿ ਇਹ ਦੁਸ਼ਮਣ ਨੇ ਇੱਕ ਇੱਕ ਕਰਕੇ ਮਾਰਨੇ, ਤੋੜ ਕੇ ਮਾਰਨੇ ਔਰ ਅਸੀਂ ਇਸ ਗੇਮ ਨੂੰ ਸਮਝ ਨਹੀਂ ਪਾ ਰਹੇ ਹਾਂ। ਜੇ ਅਸੀਂ ਨਾ ਸਮਝਾਂਗੇ ਤੇ ਫਿਰ ਬਰਬਾਦੀ ਤੋਂ ਬਿਨਾਂ, ਤਬਾਹੀ ਤੋਂ ਬਿਨਾਂ ਕੁਝ ਵੀ ਸਾਹਮਣੇ ਨਜ਼ਰ ਨਹੀਂ ਆਉਂਦਾ। ਸੋ ਇਹਨਾਂ ਦਾ ਕਾਰਲੋਸ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਬ੍ਰਾਜ਼ੀਲ ਤੋਂ ਲਿਖਿਆ ਜੀ। ਰਾਸ਼ਾ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਵੀਰ ਤੀਰਥ ਸਿੰਘ ਜੀ ਦਾ ਸਿਡਨੀ ਆਸਟ੍ਰੇਲੀਆ ਤੋਂ ਆਇਆ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਮੇਰਾ ਇੱਕ ਸਵਾਲ ਹੈ, ਜੇ ਖਾਲਿਸਤਾਨ ਬਣ ਜਾਂਦਾ ਹੈ ਤਾਂ ਇਹ ਇਕਨੋਮੀ ਵਜੋਂ ਕਿਵੇਂ ਚੱਲੇਗਾ? ਦੇਸ਼ ਦੀ ਰੀੜ ਦੀ ਹੱਡੀ ਵਿੱਚ ਮਜ਼ਬੂਤੀ ਕਿਵੇਂ ਆਵੇਗੀ? ਅੱਜ ਸਾਡਾ ਪਾਣੀ ਡੂੰਘਾ ਹੋ ਚੁੱਕਾ ਹੈ, ਅਨਾਜ
ਪੈਦਾ ਕਰਨ ਲਈ ਅਸੀਂ ਇੰਨੀਆਂ ਦਵਾਈਆਂ ਵਰਤੀਆਂ ਹਨ ਕਿ ਸਾਡੀ ਜ਼ਮੀਨ ਖਤਮ ਹੋਣ ਕੰਢੇ ਆ ਚੁੱਕੀ ਹੈ। ਜੋ ਸਾਡੇ ਕੋਲ ਹੈ ਉਹ ਖਤਮ ਹੋ ਰਿਹਾ ਹੈ ਅਤੇ ਇਕਨੋਮੀ ਦੇ ਹਵਾਲੇ ਸਾਡੇ ਕੋਲ ਕੁਝ ਖਾਸ ਨਹੀਂ ਹੈ। ਇਸ ਬਾਰੇ ਆਪਣੇ ਵਿਚਾਰ ਦਿਓ ਜੀ ਡਾਕਟਰ ਸਾਹਿਬ। ਦੇਖੋ, ਸਮੇਂ-ਸਮੇਂ ਅਸੀਂ ਇਸ ਕਿਸਮ ਦੇ ਮੁੱਦਿਆਂ ਤੇ ਪਿਛਲੇ ਪੀਰੀਅਡ 'ਚ ਵੀ ਗੱਲਬਾਤ ਕੀਤੀ ਹੈ। ਵੀਰ ਤੀਰਥ ਸਿੰਘ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਸਿਡਨੀ ਆਸਟ੍ਰੇਲੀਆ ਤੋਂ। ਜੇ ਉਹ ਥੋੜੀ ਜਿਹੀ ਖੋਜ ਕਰਨਗੇ ਨੈਟ ਤੇ ਤਾਂ ਮੇਰਾ ਖਿਆਲ ਹੈ ਉਹਨਾਂ ਨੂੰ ਕਾਫੀ ਵੇਰਵੇ ਸਹਿਤ ਇਹਨਾਂ ਸਵਾਲਾਂ ਦਾ ਔਰ ਖਾਸ ਤੌਰ ਤੇ ਆਰਥਿਕਤਾ ਦੇ ਹਵਾਲੇ ਨਾਲ ਜਵਾਬ ਵੀ ਮਿਲੇਗਾ। ਪਰ ਜਿਹੜੇ ਸਿੰਪਟਮਸ ਉਹਨਾਂ ਨੇ ਉਹ ਬਿਲਕੁਲ ਠੀਕ ਕਿਹਾ ਵੀ ਆਰਥਿਕਤਾ ਕਿਸੇ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਜੀ। ਔਰ ਜਿੱਥੇ ਵੀ ਆ ਹੁਣ ਗ੍ਰੀਸ ਦੇ ਵਿੱਚ ਜਿਵੇਂ ਉਹਨਾਂ ਦਾ ਕ੍ਰਾਈਸਿਸ ਸੀ, ਅਲਟੀਮੇਟਲੀ ਬੇਲ ਆਊਟ ਕੀਤਾ ਹੈ ਬਹੁਤ ਸਖਤ ਸ਼ਰਤਾਂ ਦੇ ਨਾਲ। ਔਰ ਚੰਗੇ ਦੇਸ਼ ਜਿਹੜੇ ਨੇ ਜੇ ਇਕਨੋਮਿਕਲੀ ਸਰਵਾਈਵ ਨਾ ਕਰਨ ਤੇ ਉੱਥੇ ਐਨਾਰਕੀ, ਕੇਓਸ, ਹਫੜਾ ਤਫੜੀ ਔਰ ਲੁੱਟ ਖਸੁੱਟ ਦਾ ਕੰਮ ਸ਼ੁਰੂ ਹੋ ਜਾਂਦਾ। ਪਰ ਅਸੀਂ ਸਮਝਦੇ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਸਾਡੇ ਕੋਲ ਕੋਈ ਸੋਨਾ ਚਾਂਦੀ ਕੋਲਾ ਤਾਂ ਨਹੀਂ ਹੈ ਸਾਡੀ ਧਰਤੀ 'ਚ। ਲੇਕਿਨ ਜਿਹੜੀ ਸਭ ਤੋਂ ਬਲੈਸਡ ਧਰਤੀ ਹੁੰਦੀ ਹੈ ਉਹ ਇਹ ਹੈ ਕਿਉਂਕਿ ਲਾਈਫ, ਜ਼ਿੰਦਗੀ ਔਰ ਪਾਣੀ ਦਾ ਸਿੱਧਾ ਸੰਬੰਧ ਹੈ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਪਾਣੀ ਦੇ ਨਾਲ ਜ਼ਿੰਦਗੀ ਹੈ, ਪਾਣੀ ਦੇ ਨਾਲ ਹੀ ਸੱਭਿਅਤਾ ਹੈ। ਔਰ ਪਹਿਲਾ ਜਦੋਂ ਅਸੀਂ ਕਲਚਰਸ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ, ਮੈਂ ਡਾਕਟਰ MS ਰੰਧਾਵਾ ਦੀ ਇੱਕ ਵਾਰੀ ਗੱਲ ਕੀਤੀ ਸੀ ਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਐਗਰੀਕਲਚਰ ਇਜ਼ ਦਾ ਮਦਰ ਆਫ ਆਲ ਦਾ ਕਲਚਰਸ। ਜੀ, ਸਭ ਤੋਂ ਪਹਿਲਾਂ ਤਾਂ ਢਿੱਡ 'ਚ ਰੋਟੀ ਪੈਂਦੀ ਹੈ ਔਰ ਪੰਜਾਬੀ 'ਚ ਸਾਡੇ ਇੱਕ ਅਖਾਣ ਹੈ ਕਿ ਢਿੱਡ 'ਚ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ। ਤੇ ਜੇ ਤੁਹਾਡੇ ਕੋਲ ਆਰਥਿਕਤਾ ਦਾ ਮੇਨ ਆਧਾਰ ਤੁਹਾਡਾ ਪਾਣੀ ਹੈ। ਹੁਣ ਜਿਹੜੇ ਸਿੰਪਟਮ ਇਹਨਾਂ ਨੇ ਕਹੇ ਵੀ ਪਾਣੀ ਥੱਲੇ ਜਾ ਰਿਹਾ ਹੈ, ਐਕਸਟਰਾ ਅਸੀਂ ਦਵਾਈਆਂ ਦਾ ਇਸਤੇਮਾਲ ਕਰ ਰਹੇ ਹਾਂ। ਹੁਣ ਪਾਣੀ ਕਿਉਂ ਥੱਲੇ ਜਾ ਰਿਹਾ ਹੈ, ਕਿਉਂ ਨਹੀਂ ਜਿਹੜਾ ਇਹ ਸਾਰਾ ਵਾਟਰ ਮੈਨੇਜਮੈਂਟ ਹੁੰਦੀ? ਕਿਉਂਕਿ ਪੰਜਾਬ ਦੇ 3 ਦਰਿਆਵਾਂ ਚੋਂ ਜਿੱਥੇ 16.5 ਮਿਲੀਅਨ ਏਕੜ ਫੁੱਟ ਪਾਣੀ ਪ੍ਰੋਡਿਊਸ ਹੁੰਦਾ ਹੈ, 8.5 ਮਿਲੀਅਨ ਏਕੜ ਫੁੱਟ ਪਾਣੀ ਉਸ ਸਟੇਟ ਰਾਜਸਥਾਨ ਨੂੰ ਜਾ ਰਿਹਾ ਹੈ ਜਿਹਦੇ ਕੰਢੇ ਜਿਹੜਾ ਕਿਸੇ ਦਰਿਆ ਦੇ ਕੰਢੇ ਨਹੀਂ ਵਸਦਾ। ਔਰ ਜੇ ਤੁਸੀਂ ਆਰਥਿਕਤਾ ਦੇ ਹਵਾਲੇ ਨਾਲ ਇੰਟਰਨੈਸ਼ਨਲ ਪਾਣੀ ਦੀ ਕੀਮਤ ਦੀ ਗੱਲ ਕਰੋ, ਅਮਰੀਕਾ 'ਚ ਇੱਕ ਕਾਉਂਟੀ, ਹੁਣ ਕੈਲੀਫੋਰਨੀਆ 'ਚ ਸੋਕਾ ਚੱਲ ਰਿਹਾ ਕਈ ਸਾਲਾਂ ਤੋਂ, ਪਰ ਕੁਝ ਕਾਉਂਟੀਆਂ ਪਾਣੀ ਦਿੰਦੀਆਂ ਨੇ, ਉਹਨਾਂ ਦੀ ਪੇਮੈਂਟ ਹੁੰਦੀ ਹੈ ਉਹਨਾਂ ਨੂੰ। ਜੇ ਤੁਸੀਂ ਈਵਨ ਪਾਣੀ ਦੀ ਪ੍ਰਾਈਸ, ਠੀਕ ਹੈ ਦਰਿਆਵਾਂ ਦੇ ਵਹਿਣ ਨੇ, ਤੁਸੀਂ ਉਹਨਾਂ ਨੂੰ ਪਾਣੀ ਕਿੱਥੇ ਲੈ ਜਾਓਗੇ, ਉੱਪਰ ਤਾਂ ਨਹੀਂ ਲਿਜਾਣਾ। ਪਰ ਜੇ ਪਾਕਿਸਤਾਨ ਵਾਟਰ ਡੈਫੀਸ਼ੀਐਂਟ ਹੈ, ਕੱਲ ਨੂੰ ਦੂਸਰੀਆਂ ਸਟੇਟਾਂ ਨੇ ਜਿਹੜਾ ਨਾਨ ਰਾਈਪੇਰੀਅਨ ਨੇ, ਤੁਹਾਡੀ ਸਭ ਤੋਂ ਵੱਡੀ ਦੌਲਤ ਹੈ ਜੇ ਤੁਸੀਂ ਆਪਣੇ ਪਾਣੀ ਹੀ ਜਿਹੜਾ ਹੈ ਉਸ ਦੀ ਕੀਮਤ ਰੱਖਦੇ ਹੋ ਤੇ ਬਿਲੀਅਨਸ ਆਫ ਡਾਲਰਸ ਤੁਹਾਡੇ ਕਾਫਰਸ ਦੇ ਵਿੱਚ ਹਰ ਸਾਲ ਆਉਂਦਾ ਹੈ। ਪਾਣੀ ਨੂੰ ਤੁਸੀਂ ਪ੍ਰੋਪਰ ਮੈਨੇਜਮੈਂਟ, ਕੱਲਾ ਐਗਰੀਕਲਚਰ ਕਣਕ ਝੋਨਾ ਲਾਉਣ ਨੂੰ ਤਾਂ ਨਹੀਂ ਕਹਿੰਦੇ ਜੀ। ਹੁਣ ਐਗਰੀਕਲਚਰ ਦੇ ਹਵਾਲੇ ਨਾਲ ਈਵਨ ਇੰਡਸਟਰੀ, ਅਮਰੀਕਾ ਦੇ ਵਿੱਚ ਮੇਰਾ ਖਿਆਲ ਹੈ $30 ਬਿਲੀਅਨ ਦੀ ਪੋਟੇਟੋ ਚਿਪ ਜਿਹੜੀ ਹੈ ਉਹ ਇੰਡਸਟਰੀ। ਹੁਣ ਕੀ ਹੈ ਪੋਟੇਟੋ ਚਿਪਸ? ਉਹਦੇ ਲਈ ਕਿਹੜੀ ਜਿਹੜੀਆਂ ਤੁਹਾਨੂੰ ਪਲਾਂਟ ਵੱਡੇ ਬਣਾਉਣੇ ਪੈਂਦੇ ਨੇ ਹੁਣ, ਔਰ ਇੱਕ ਛੋਟੇ ਜਿਹੇ ਲਿਫਾਫੇ ਦੇ ਵਿੱਚ ਜਿਹੜਾ $2 ਜਾਂ $2.5 ਦਾ ਹੁੰਦਾ, 2 ਆਲੂਆਂ ਦਾ ਨਹੀਂ ਹੁੰਦੇ ਚਿਪਸ ਨੇ, ਲੂਣ ਮਿਰਚ ਲੱਗਾ ਹੁੰਦਾ। ਹੁਣ ਜਿੰਨਾ ਪੰਜਾਬ ਦੇ ਵਿੱਚ ਬੇਸ਼ੱਕ ਉਹ ਫਰੂਟ ਦੇ ਹਵਾਲੇ ਨਾਲ ਹੈ, ਜੇ ਔਰੇਂਜ ਜਾਂ ਜਿਹਨੂੰ ਕਿੰਨੂ ਕਹਿੰਦੇ ਨੇ, ਵੈਰਾਈਟੀ ਮਿਕਸ ਜਿਹੀ ਮਾਲਟੇ ਔਰ ਸੰਤਰੇ ਦਾ, ਇੰਨਾ ਕਿੰਨੂ ਪ੍ਰੋਡਿਊਸ ਕਰ ਦਿੱਤਾ। ਹਰ ਚੀਜ਼ ਪੰਜਾਬ ਦੀ ਜ਼ਮੀਨ, ਜਿਹਦੇ ਕੋਲ ਪਾਣੀ ਹੈ ਔਰ ਮਿਹਨਤ ਹੈ, ਉੱਥੇ ਤੁਸੀਂ ਜੋ ਮਰਜ਼ੀ ਪ੍ਰੋਡਿਊਸ ਕਰੋ। ਤੁਹਾਡੀ ਸਾਰੀ ਇੰਡਸਟਰੀ ਜਿਹੜੀ ਹੈ ਉਹ ਐਗਰੋ ਬੇਸਡ ਔਰ ਹਾਰਟੀਕਲਚਰ ਬੇਸਡ, ਜਿਹੜੀ ਫਰੂਟ ਬੇਸਡ ਹੈ। ਤੁਹਾਡੇ ਤਾਂ ਸਾਰੀ ਮਿਡਲ ਈਸਟ ਕੀ, ਤੁਹਾਡੀ ਯੂਰਪ ਵੀ ਤੁਹਾਡੀ ਮੰਡੀ ਬਣ ਸਕਦਾ ਹੈ। ਸੋ ਮੈਂ ਸਮਝਦਾ ਵੀ ਬਾਕੀ ਜਾਪਾਨ ਦੇ ਕੋਲ ਕੀ ਹੈ, ਇਜ਼ਰਾਈਲ ਦੇ ਕੋਲ ਕੀ ਸੀ, ਉਹਨਾਂ ਕੋਲ ਨਾ ਤੇਲ ਹੈ ਨਾ ਪਾਣੀ ਹੈ ਜੀ। ਔਰ ਉਹਨਾਂ ਦੀ ਜਿਹੜੀ ਇਕਨੋਮੀ ਕਿਸ ਲੈਵਲ ਤੇ ਹੈ ਇਜ਼ਰਾਈਲ ਦੀ ਕਿ ਪਰ ਕੈਪੀਟਾ ਇਨਕਮ ਉਹਨਾਂ ਦੀ ਅਮਰੀਕਾ ਨਾਲੋਂ ਜ਼ਿਆਦਾ ਹੈ। ਸੋ ਮੈਂ ਸਮਝਦਾ ਹਾਂ ਔਰ 4 ਮਿਲੀਅਨ ਸਿੱਖ ਜਿਹੜਾ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ, ਜੇ ਹਰ ਸਿੱਖ ਟੱਬਰ ਇੱਕ ਵਾਰ ਸਾਲ 'ਚ ਹਰਿਮੰਦਰ ਸਾਹਿਬ ਇਸ਼ਨਾਨ ਕਰਨ ਲਈ ਚਲਾ ਜਾਏ ਤੇ ਤੁਸੀਂ ਫੋਰਨ ਐਕਸਚੇਂਜ ਦਾ ਰਿਜ਼ਰਵ ਜਿਹੜਾ ਉਹ ਭਰ ਦਿਓਗੇ ਜੀ। ਔਰ ਜਿਹੜੇ ਅੱਜ ਸਿੱਖ ਹਰ ਫੀਲਡ 'ਚ ਟੈਲੈਂਟ ਰੱਖਦੇ ਨੇ, ਇਜ਼ਰਾਈਲ ਨੂੰ ਬਾਹਰਲੇ ਯਹੂਦੀਆਂ ਨੇ ਉੱਥੇ ਜਾ ਕੇ ਫੈਕਟਰੀਆਂ ਲਾਈਆਂ, ਪ੍ਰੋਸਪਰ ਕੀਤਾ। ਕਿਹੜਾ ਫੀਲਡ ਹੈ ਦੁਨੀਆ ਜਿਹਦੇ 'ਚ ਸਿੱਖ ਨਹੀਂ ਹੈਗੇ ਜੀ ਜੀ। ਜੇ ਇੱਥੇ ਮਲਟੀ ਮਿਲੀਅਨਰ ਬਣ ਸਕਦੇ ਨੇ ਇੱਥੋਂ ਦੇ ਸਿਸਟਮ 'ਚ ਆ ਕੇ 10-10, 15-15 ਸਾਲ 'ਚ, ਤੇ ਆਪਣਾ ਜਦੋਂ ਮੁਲਕ ਸਾਡਾ ਹੋਏਗਾ, ਪਹਿਲੇ 10 ਸਾਲ ਦੇ ਵਿੱਚ ਖਾਲਿਸਤਾਨ ਬਣਨ ਦੇ ਉਹ 3rd ਵਰਲਡ ਕੰਟਰੀ ਨਹੀਂ ਹੋਏਗਾ, ਹਿੰਦੁਸਤਾਨ ਦੀ ਤਰ੍ਹਾਂ 3rd ਰੇਟ
ਕਿ ਦੁਨੀਆ ਦੇ ਸਭ ਤੋਂ ਜ਼ਿਆਦਾ ਭੁੱਖੇ ਵੀ ਉੱਥੇ ਨੇ, ਸਭ ਤੋਂ ਜ਼ਿਆਦਾ ਕੋਹੜੀ ਵੀ ਉੱਥੇ ਨੇ, ਸਭ ਤੋਂ ਜ਼ਿਆਦਾ HIV ਵੀ ਉੱਥੇ ਹੈ, ਬਲਕਿ ਫਸਟ ਵਰਲਡ ਕੰਟਰੀ ਹੋਏਗਾ ਜਿਹੜਾ ਯੂਰਪ ਦੇ ਨਾਲ ਕੰਪੀਟ ਕਰੇਗਾ। ਸੋ ਇਹਨਾਂ ਦਾ ਵੀ ਤੀਰਥ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਸੁਣਾ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਨੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।